ਤੇ ਕੋਰੋਨਾ ਵਾਇਰਸ ਤਰਾਸਦੀ ਦੇ ਚਲਦਿਆਂ ਸਿਆਟਲ ਦੀਆਂ ਸਿੱਖ ਸੰਗਤਾਂ ਦੇ ਜਥੇਬੰਦੀਆਂ ਵੱਲੋਂ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਨਿਰੰਤਰ ਜਾਰੀ। ਨੌਜਵਾਨ ਪੀੜ੍ਹੀ ਵੀ ਸੇਵਾ ਵਿੱਚ ਵੱਧ ਚੜ੍ਹ ਕੇ ਪਾ ਰਹੀ ਹੈ ਯੋਗਦਾਨ। ਜਿੱਥੇ ਹਰ ਮੁਲਕ ਦੀਆਂ ਸਰਕਾਰਾਂ ਕੋਰੋਨਾ ਵਾਇਰਸ ਨਾਲ ਜੂਝ ਰਹੀਆਂ ਨੇ, ਉੱਥੇ ਹਰ ਉਸ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਸਿੱਖ ਸੰਸਥਾਵਾਂ ਵੀ ਸਰਕਾਰਾਂ ਨਾਲ ਬਣਦਾ ਸਹਿਯੋਗ ਦੇ ਰਹੀਆਂ ਨੇ। ਪਿਛਲੇ ਲੰਮੇ ਸਮੇਂ ਤੋਂ ਸਿਆਟਲ ਦੀਆਂ ਕੁਝ ਨਾਮਵਰ ਸਿੱਖ ਜਥੇਬੰਦੀਆਂ ਦੇਗ ਤੇ ਕਮਿਊਨਿਟੀ ਕਿਚਨ, ਯੂਨਾਈਟਿਡ ਸਿੱਖਸ, A1 ਟੈਕਸੀ ਸਰਵਿਸ, ਗੁਰਦੁਆਰਾ ਸੱਚਾ ਮਾਰਗ ਸਮਾਜ ਸੇਵਾ ਵਿੱਚ ਵੱਡਾ ਰੋਲ ਨਿਭਾ ਰਹੀਆਂ ਨੇ। ਹੁਣ ਉਹਨਾਂ ਨਾਲ ਦੋ ਹੋਰ ਧਿਰਾਂ ਨੌਜਵਾਨਾਂ ਦੀ ਜਥੇਬੰਦੀ ਸੇਵਾਦਾਰ ਤੇ ਮਹਾਰਾਜਾ ਰੈਸਟੋਰੈਂਟ ਨੇ ਵੀ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਸਿਆਟਲ ਦੇ ਨਾਲ ਲੱਗਦੇ ਸ਼ਹਿਰ ਆਬਰਨ ਦੇ ਫੂਡ ਬੈਂਕ ਵਿੱਚ ਕੁਝ ਲੋਕਾਂ ਵੱਲੋਂ ਬਾਹਰ ਰੱਖਿਆ ਖਾਣੇ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ, ਜਿਸ ਕਰਕੇ ਉਹਨਾਂ ਵੱਲੋਂ ਮਦਦ ਲਈ ਅਪੀਲ ਕੀਤੀ ਗਈ ਸੀ। ਉਹਨਾਂ ਵੱਲੋਂ ਕੀਤੀ ਅਪੀਲ ਨੂੰ ਮੁੱਖ ਰੱਖਦਿਆਂ ਹਰਸ਼ਿੰਦਰ ਸਿੰਘ ਸੰਧੂ ਵੱਲੋਂ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ, ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੀ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ। ਇਸ ਵਾਰੇ ਖਾਣ ਵਾਲਾ ਸਮਾਨ ਕੈਂਟ ਇਵੈਂਟ ਸੈਂਟਰ ਦੇ ਮਹਾਰਾਜਾ ਰੈਸਟੋਰੈਂਟ ਵਿਖੇ ਇਕੱਠਾ ਕੀਤਾ ਗਿਆ, ਜਿਸ ਵਿੱਚ ਜ਼ਿਆਦਾਤਰ ਕੇਨ ਫੂਡ ਤੇ ਹੋਰ ਸੁੱਕਾ ਰਾਸ਼ਨ ਸੀ। ਯਾਦ ਰਹੇ ਕਿ ਜਿਸ ਦਿਨ ਤੋਂ ਇਹ ਸਮੱਸਿਆ ਆਈ ਹੈ, ਸਿਆਟਲ ਵਿੱਚ ਉਸੇ ਦਿਨ ਤੋਂ ਇਹਨਾਂ ਜਥੇਬੰਦੀਆਂ ਦੇ ਨੌਜਵਾਨ ਕਈ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕੰਮ ਕਰ ਰਹੇ ਸਮੁੱਚੇ ਕਰਮੀਆਂ ਲਈ ਲੋੜ ਮੁਤਾਬਕ ਖਾਣਾ ਪਹੁੰਚਾ ਰਹੇ ਨੇ। ਇਸ ਤੋਂ ਇਲਾਵਾ ਸ਼ੈਲਟਰਾਂ ਵਿੱਚ ਵੀ ਸੇਵਾ ਨਿਭਾਈ ਜਾ ਰਹੀ ਹੈ। ਜਿੱਥੋਂ ਵੀ ਸੁਨੇਹਾ ਮਿਲਦਾ ਹੈ ਕਿ ਅੱਜ ਇਸ ਜਗ੍ਹਾ ਲੋੜ ਹੈ, ਉੱਥੇ ਹੀ ਖਾਣਾ ਪਹੁੰਚਾਉਣ ਦਾ ਕੰਮ ਇਹ ਨੌਜਵਾਨ ਕਰ ਰਹੇ ਨੇ। ਮੁੱਢਲੇ ਤੌਰ ਤੇ ਸਰਦਾਰ ਪਾਲ ਸਿੰਘ ਸੰਧੂ, ਸਰਦਾਰ ਜਸਵਿੰਦਰ ਸਿੰਘ, ਸਰਦਾਰ ਦਵਿੰਦਰ ਸਿੰਘ, ਡਿੰਪਾ ਸਿੰਘ, A1 ਟੈਕਸੀ, ਸਰਦਾਰ ਬਲਵੰਤ ਸਿੰਘ ਤੇ ਸਰਦਾਰ ਤਨਵੀਰ ਸਿੰਘ ਨਿਰੰਤਰ ਸੇਵਾ ਨਿਭਾ ਰਹੇ ਨੇ। ਸਮੁੱਚੇ ਭਾਈਚਾਰੇ ਵੱਲੋਂ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਸਿਆਟਲ ਤੋਂ ਸਤਪਾਲ ਸਿੰਘ ਪੁਰੇਵਾਲ ਦੀ ਰਿਪੋਰਟ।